खबर दिल्ली तो अजिहा ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ CBI ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ CBI ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ CBI ਦੀ ਟੀਮ ਨੇ ਇੱਕ ਘਰ ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਸ਼ੁਰੂਆਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ CBI ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ CBI ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ CBI ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ CBI ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ CBI ਦੀ ਟੀਮ ਨੇ ਇੱਕ ਘਰ ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਸ਼ੁਰੂਆਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ CBI ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ CBI ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ CBI ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ CBI ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ CBI ਦੀ ਟੀਮ ਨੇ ਇੱਕ ਘਰ ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਸ਼ੁਰੂਆਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ CBI ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ CBI ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ ਹੈ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ ਐਨਸੀਆਰ ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਅਜਿਹਾ ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ।
ਦੱਸਦੀ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵਪੁਰਾ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਤੋਂ ਹੀ ਇੱਥੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ 'ਚੋਂ 2 ਨਵਜੰਮੇ ਬੱਚਿਆਂ ਨੂੰ ਜਿਹੜਾ ਉਹ ਬਰਾਮਦ ਕੀਤਾ। ਹੁਣ ਤੱਕ 7 ਤੋਂ 8 ਬੱਚੇ ਜਿਹੜੇ ਨੇ ਉਹ ਰੈਸਕਿਊ ਕੀਤੇ ਜਾ ਚੁੱਕੇ ਨੇ। ਸ਼ੁੱਕਰਵਾਰ ਪਾਤੀ ਜਾਂਚ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦ ਫਿਰੌਤੀ ਦਾ ਜਿਹੜਾ ਲੱਗ ਰਿਹਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੇ ਔਰਤਾਂ ਅਤੇ ਖਰੀਦਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਾ ਥਾਣੇ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਚੋਰੀ ਕਰਦੇ ਸਨ, ਜਿਸ ਦੇ ਵਿੱਚ ਹਸਪਤਾਲ ਦਾ ਸਟਾਫ ਯਾਨੀ ਕਿ ਨਰਸਾਂ ਅਤੇ ਵਾਰਡ ਬॉय ਵੀ ਸ਼ਾਮਲ ਨੇ। ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀਬੀਆਈ ਨੇ 7 ਤੋਂ 8 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਖਰੀਦ ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਵੀ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬॉय ਸਮੇਤ ਕੁਝ ਔਰਤਾਂ ਅਤੇ ਪੁਰਸ਼ ਵੀ ਸ਼ਾਮਲ ਨੇ। ਖਬਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਨਰਸਾਂ ਘਰ ਦੇ ਵਿੱਚ ਹੀ ਕਰਦੀਆਂ ਸੀ ਗੰਦਾ ਕੰਮ। ਪੁਲਿਸ ਨੇ ਜਦੋਂ ਰੇਡ ਮਾਰੀ, ਦਰਵਾਜ਼ਾ ਖੁਲਵਾਇਆ ਗਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਦੱਸ ਦਈਏ ਕਿ ਮਾਮਲਾ ਜਿਹੜਾ ਉਹ ਮਨੁੱਖੀ ਤਸਕਰੀ ਦਾ ਹੈ, ਜਿੱਥੇ ਕਿ ਦਿੱਲੀ ਦੇ ਕੇਸ਼ਵ